ਤੇ ਅਗਲੀ ਗੱਲ ਕਰੀਏ ਸ਼ਾਇਦ ਉਸੇ ਗੱਲ ਦਾ ਕਿਤੇ ਜਿਹੜਾ ਮਾਨਸਿਕ ਬੋਝ ਹੈ, ਉਹੀ ਤਾਂ ਨਹੀਂ ਮੁੱਖ ਮੰਤਰੀ ਨੂੰ ਤੰਗ ਕਰ ਰਿਹਾ ਕਿ ਉਹਦੇ ਕਰਕੇ ਬਿਮਾਰ ਹੋ ਗਏ ਹੁਣ। ਖਬਰ ਇਹ ਕਹਿੰਦੀ ਹੈ ਵੀ ਪੰਜਾਬ ਨੂੰ ਡੁਬਾਉਣ ਦੇ ਵਿੱਚ ਮੁੱਖ ਮੰਤਰੀ ਦੀ ਸਹਿਮਤੀ ਸੀ। ਇਹ ਜੀ ਸਿੱਧਾ ਦੋਸ਼ ਬੀਬੀਐਮਬੀ ਨੇ ਬੜਿਆ। ਬੀਬੀਐਮਬੀ ਕਹਿੰਦੀ ਕਿ ਅਸੀਂ ਜਿੰਨਾ ਡੈਮਾਂ ਤੋਂ ਪਾਣੀ ਛੱਡਿਆ ਤੁਹਾਡੇ ਮੁੱਖ ਮੰਤਰੀ ਨੂੰ ਦੱਸ ਕੇ ਸਹਿਮਤੀ ਨਾਲ ਛੱਡਿਆ। ਅੱਛਾ, ਇਹਦਾ ਮਤਲਬ ਮੁੱਖ ਮੰਤਰੀ ਸਾਹਿਬ ਤਾਂ ਤੁਸੀਂ ਨਾਲ ਰਲੇ ਹੋਏ। ਪਤਾ ਸੀ ਤੁਹਾਨੂੰ? ਤੁਸੀਂ ਬੀਬੀਐਮਬੀ ਨੂੰ ਪਹਿਲਾਂ ਕਹਿੰਦੇ ਸੀ ਹਰਿਆਣੇ ਨੂੰ ਜਾਣ ਨਹੀਂ ਦੇਣਾ, ਮੈਂ ਰੋਕ ਲਿਆ ਪਾਣੀ। ਹੁਣ ਕਹਿ ਕੇ ਦਰਿਆਵਾਂ 'ਚ ਪਹਿਲਾਂ 4 ਮਹੀਨੇ ਛੁਡਾ ਲੈਣਾ ਸੀ ਪਾਣੀ। ਆਪਾਂ ਲਗਾਤਾਰ ਇਸ ਪਹਿਲੂ ਤੇ ਗੱਲ ਕਰਦੇ ਆਏ ਹਾਂ ਪ੍ਰਵੀਨ ਜੀ ਕਿ ਜਦੋਂ ਅੱਜ ਟੈਕਨੋਲੋਜੀ ਇਸ ਹੱਦ ਦੀ ਹੈ ਕਿ ਇੱਕ ਇੱਕ ਬੂੰਦ ਦਾ ਪਤਾ ਹੁੰਦਾ ਕਿ ਇੰਨੀਆਂ ਬੂੰਦਾਂ ਡਿੱਗਣੀਆਂ, ਇੰਨਾ ਮੀਂਹ ਪੈਣਾ, ਇਸ ਖੇਤਰ 'ਚ ਇੰਨਾ ਪੈਣਾ, ਉਹਦੇ ਨਾਲ ਇੰਨਾ ਪਾਣੀ ਇਸ ਥਾਂ ਤੋਂ ਆਉਣਾ ਤੇ ਡੈਮ 'ਚ ਇੰਨਾ ਪਾਣੀ ਭਰਨਾ। ਬਿਲਕੁਲ ਫਿਰ ਉਹਦਾ ਆਰਡਰ ਪਹਿਲਾਂ ਨਹੀਂ ਹੋਇਆ। ਦੂਸਰੀ ਗੱਲ, ਲਗਾਤਾਰ ਇਹ ਗੱਲ ਹੋ ਰਹੀ ਹੈ ਕਿ ਇਹ ਜੀ ਕੁਦਰਤੀ ਹੜ੍ਹ ਨੇ ਜੀ। ਇਹ ਕੱਲ ਬੀਬੀਐਮਬੀ ਦੇ ਚੇਅਰਮੈਨ ਨੇ ਵੀ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕੁਦਰਤੀ ਹੜ੍ਹ ਨੇ। ਸਰਕਾਰਾਂ ਵੀ ਇਸ ਨੂੰ ਕੁਦਰਤੀ ਆਫਤ ਸਾਬਤ ਕਰਨ ਤੇ ਜੁਟੀਆਂ ਨੇ। ਬਿਲਕੁਲ ਸਹੀ ਗੱਲ ਹੈ ਪ੍ਰਵੀਨ ਜੀ ਕਿ ਮੀਂਹ ਕੁਦਰਤੀ ਉਹ ਪੈ ਰਿਹਾ। ਬਿਲਕੁਲ ਸਹੀ ਗੱਲ ਹੈ ਕਿ ਵੱਡੀ ਮਾਤਰਾ 'ਚ ਪਾਣੀ ਕੁਦਰਤੀ ਤੌਰ ਤੇ ਆ ਰਿਹਾ, ਪਰ ਮੈਨੇਜ ਕਿਹਨੇ ਕਰਨਾ? ਸੁਪਰੀਮ ਕੋਰਟ ਤਾਂ ਇਹ ਵੀ ਕਹਿੰਦੀ ਹੈ ਕਿ ਤੁਸੀਂ ਜਿਹੜੀ ਦਰਖਤ ਵੱਢੇ ਨੇ, ਪਹਾੜ ਵੱਢੇ ਨੇ, ਕਟਾਈ ਕੀਤੀ ਹੈ, ਵਿਕਾਸ ਦੇ ਨਾਂ ਤੇ ਉਹ ਕਾਰਨ ਜੀ। ਤੇ ਦੂਸਰੇ ਪਾਸੇ ਕੱਲ ਬੀਬੀਐਮਬੀ ਦੇ ਚੇਅਰਮੈਨ ਕਹਿ ਰਹੇ ਸੀਗੇ ਜੀ ਇਹ ਕੁਦਰਤੀ ਤੌਰ ਤੇ ਆਈ ਆਫਤ ਹੈ ਤੇ ਇੰਨਾ ਪਾਣੀ ਡੈਮ ਰੋਕ ਨਹੀਂ ਸਕਦੇ ਸੀ, ਇਸ ਲਈ ਸਾਨੂੰ ਤਾਂ ਰਿਲੀਜ਼ ਕਰਨਾ ਪੈਣਾ ਸੀ। ਅਸੀਂ ਤੁਹਾਡੇ ਮੁੱਖ ਮੰਤਰੀ ਨੂੰ ਵੀ ਦੱਸਤਾ ਸੀ, ਹਰਿਆਣੇ ਵਾਲੇ ਨੂੰ ਵੀ ਦੱਸਤਾ ਸੀ, ਅਸੀਂ ਕੇਂਦਰ ਸਰਕਾਰ ਨੂੰ ਵੀ ਦੱਸਤਾ ਸੀ ਤੇ ਦੱਸ ਕੇ ਛੱਡਿਆ ਜੀ ਸਹਿਮਤੀ ਨਾਲ ਪਾਣੀ ਇਹਨਾਂ ਸਾਰਿਆਂ ਨੇ। ਠੀਕ ਹੈ। ਹੁਣ ਫਿਰ ਜਦੋਂ ਤੁਸੀਂ ਡੈਮਾਂ 'ਚੋਂ ਪਾਣੀ ਤੁਸੀਂ ਛੱਡ ਰਹੇ ਹੋ, ਫਿਰ ਇਹ ਕੁਦਰਤੀ ਆਫਤ ਕਿਵੇਂ ਹੈ? ਕੁਦਰਤੀ ਆਫਤ ਤਾਂ ਹੁੰਦੀ ਕਿ ਜਿਵੇਂ ਉੱਪਰੋਂ ਪਾਣੀ ਆਪਣੇ ਆਪ ਆ ਰਿਹਾ ਤੇ ਉਵੇਂ ਹੀ ਥੱਲੇ ਆਪਣੇ ਆਪ ਜਾ ਰਿਹਾ ਹੁੰਦਾ, ਤੁਹਾਡੀ ਡੈਮ ਨਾ ਹੁੰਦੇ, ਤੁਹਾਡਾ ਕੁਛ ਨਾ ਹੁੰਦਾ, ਫਿਰ ਕਹਿੰਦੇ ਤੁਸੀਂ ਕਿ ਕੁਦਰਤੀ ਹੈ। ਜਾਂ ਪੰਜਾਬ 'ਚ ਹੀ ਪਏ ਮੀਂਹ ਕਰਕੇ ਹੜ੍ਹ ਆਉਂਦੇ, ਫਿਰ ਆਪਾਂ ਕਹਿੰਦੇ ਕੁਦਰਤੀ। ਬਿਲਕੁਲ ਜੀ, ਜਦੋਂ ਇਹ ਗੱਲ ਸਾਬਤ ਹੋ ਚੁੱਕੀ ਆ ਕਿ ਕਿਸੇ ਵੀ ਨਦੀ ਨੂੰ, ਦਰਿਆ ਨੂੰ ਜਿਉਂਦਿਆਂ ਰੱਖਣ ਲਈ ਉਹਦੇ ਵਿੱਚ 20 ਤੋਂ 25% ਪਾਣੀ ਚੱਲਦਾ ਰਹਿਣਾ ਚਾਹੀਦਾ ਤੇ ਤੁਸੀਂ ਸਾਲ ਦੇ 10 ਮਹੀਨੇ ਤਾਂ ਉਹਦੇ ਵਿੱਚ ਬੂੰਦ ਨਹੀਂ ਜਾਣ ਦਿੰਦੇ। ਮਤਲਬ ਪੈਰ ਨਹੀਂ ਡੁੱਬਦੇ ਪੂਰੇ ਜੇ ਕਿਸੇ ਨੇ ਪਾਰ ਕਰਨਾ ਹੋਵੇ। ਸਹੀ ਹੈ। ਤੇ ਹੁਣ ਤੁਸੀਂ ਕਹਿੰਦੇ ਹੋ ਕਿ ਲੋਕਾਂ ਦੀਆਂ ਛੱਤਾਂ ਤੱਕ ਤੋਂ ਪਾਣੀ ਫਿਰ ਗਿਆ। ਫਿਰ ਜਦੋਂ ਤੁਹਾਨੂੰ ਪਤਾ ਹੈ, ਤੁਸੀਂ ਕਹਿੰਦੇ 1988 ਤੋਂ ਵੀ ਵੱਧ ਪਾਣੀ ਦੀ ਆਮਦ ਹੈ ਜੀ, 2023 ਵਾਲੇ ਹੜ੍ਹ ਦੇ ਸਮੇਂ ਜਿੰਨਾ ਪਾਣੀ ਸੀ ਉਹਦੇ ਨਾਲ ਵੀ ਵੱਧ ਆਮਦ ਹੈ ਜੀ, ਤੇ ਫਿਰ ਤੁਸੀਂ ਨਾ 88 ਤੋਂ ਸਿੱਖਿਆ ਕੁਛ, ਨਾ 2023 ਤੋਂ ਸਿੱਖਿਆ। ਸਹੀ ਗੱਲ। ਤੁਸੀਂ ਸਿੱਖਿਆ ਕੀ ਜੀ? ਜਦੋਂ ਤੁਹਾਡੇ ਕੋਲ ਪਤਾ ਹੈ ਕਿ ਅਗਲੇ 15 ਦਿਨਾਂ 'ਚ ਇੰਨਾ ਪਾਣੀ ਹੈ, ਅਗਲੇ 20 ਦਿਨਾਂ 'ਚ ਇੰਨਾ, ਉਹ ਤੁਹਾਨੂੰ ਪਤਾ ਡੈਮ ਦੁਆਰਾ ਭਰ ਜਾਣਗੇ, ਤਾਂ 2 ਮਹੀਨੇ ਪਹਿਲਾਂ ਉਹਨੂੰ ਅੱਧੇ ਤੋਂ ਵੱਧ ਖਾਲੀ ਕਰ ਲਓ। ਸਹੀ। ਇਹ ਤਾਂ ਆਮ ਸਮਝ ਆਉਂਦੀ ਹੈ ਗੱਲ। ਤੇ ਕਿਹੜੀ ਸਾਇੰਸ ਸੀ ਜਿਹੜੀ ਮਤਲਬ ਕਿ ਇਹਦਾ ਮਤਲਬ ਤਾਂ ਤੁਸੀਂ ਡਬਾਉਣ ਵਾਲਿਆਂ ਤੇ ਰਾਜ ਸਾਰੇ ਸ਼ਾਮਲ ਸੀ, ਤੁਹਾਨੂੰ ਪਤਾ ਸੀ। ਬੀਬੀਐਮਬੀ ਸਣੇ, ਕੇਂਦਰ ਸਣੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਇਹ ਜਵਾਬ ਦੇਣਾ ਚਾਹੀਦਾ ਕਿ ਕੀ ਤੁਹਾਡੇ ਸਾਰਿਆਂ ਦੇ ਉੱਤੇ ਇਰਾਦੇ ਕਤਲ ਦੇ ਕੇਸ ਨਹੀਂ ਹੋਣੇ ਚਾਹੀਦੇ? ਸਹੀ। ਤੁਸੀਂ ਇਸ ਤੇ ਕਹਿੰਦੇ ਜੀ ਮੁੱਖ ਮੰਤਰੀ ਸਾਹਿਬ ਨੂੰ ਸਾਡਿਆਂ ਨੂੰ ਸੁਣ ਲਓ, ਉਹ ਕਹਿੰਦੇ ਵੀ 40-45 ਬੰਦੇ ਮਰੇ ਨੇ ਜੀ, ਐਡਾ ਬੜਾ ਨੁਕਸਾਨ ਨਹੀਂ। ਮਤਲਬ 40-45 ਬੰਦਿਆਂ ਨੂੰ ਬੰਦੇ ਨਹੀਂ। ਕਮਾਲ ਦੀ ਗੱਲ ਹੈ, ਸ਼ਰਮ ਦਾ ਘਾਟਾ। ਰਾਜ ਦੀ ਅਰਦਸਾਈ ਨਾਲ ਇੰਟਰਵਿਊ ਹੈ ਮੁੱਖ ਮੰਤਰੀ ਸਾਹਿਬ ਦੀ ਸੜਾਂ ਨੂੰ ਲੈ ਕੇ। ਹਾਂਜੀ ਹੈਗੀ ਹੈ, ਸੁਣੀ ਹੈ ਮੈਂ। ਬਿਲਕੁਲ ਪੰਜਾਬ ਦੇ ਲੜਖੜਾਂ ਦੀ ਇੰਟਰਵਿਊ ਹੈ ਉਹ। ਸਹੀ ਗੱਲ ਹੈ, ਬਿਲਕੁਲ ਸਹੀ ਹੈ। ਹੁਣ ਉਹ ਕਿਹੜੀ ਹੈ ਇੰਟਰਵਿਊ, ਕਿਸ ਸਥਿਤੀ 'ਚ ਇੰਟਰਵਿਊ? ਜਦੋਂ ਤੁਹਾਡੇ ਕੋਲ ਸ਼ਬਦ ਤੁਹਾਡੀ ਜੀਭ ਤੇ ਟਿਕ ਨਹੀਂ ਰਹੇ। ਸਹੀ ਹੈ। ਤੁਸੀਂ ਪੰਜਾਬ ਦੀ ਪੈਰਵੀ ਨਹੀਂ ਕਰ ਪਾ ਰਹੇ। ਤੁਸੀਂ ਪੰਜਾਬ ਦੀ ਕੇਂਦਰ ਨੂੰ ਕੀ ਕਹੀਏ ਜੀ, ਕੀ ਮੰਗੀਏ ਜੀ, ਕੀ ਦੱਸੀਏ ਜੀ, ਅਜੇ ਤਾਂ ਨਾਪ ਤੋਲ ਨਹੀਂ ਹੋਇਆ ਜੀ, ਪਾਣੀ ਉਤਰੂਗਾ ਜੀ ਫਿਰ ਹਿਸਾਬ ਲਾਵਾਂਗੇ ਜੀ, ਇਹ ਤਾਂ ਕੁਦਰਤੀ ਕਰੋਪੀ ਆਪੇ ਕਹੀ ਜਾਂਦੇ ਹੋ। ਇਹ ਮੁੱਖ ਮੰਤਰੀ ਹੈ। ਸਹੀ ਹੈ। ਸੋ ਜਨਾਬ, ਤੁਹਾਡੇ ਸ਼ਬਦ ਕਿਉਂ ਡਗਮਗਾ ਰਹੇ ਨੇ, ਹੈ ਨਾ? ਕਿਉਂ ਡਿੱਕੇ ਡੋਲੇ ਖਾ ਰਹੇ ਨੇ ਤੁਹਾਡੇ ਬੋਲ, ਤੁਹਾਡੀਆਂ ਸਤਰਾਂ, ਤੁਹਾਡੇ ਅੱਖਰ? ਸਹੀ ਗੱਲ। ਕੀ ਅਰਥ ਹੈ ਇਹਦਾ? ਬਿਲਕੁਲ ਬਹੁਤ ਕੁਝ ਕਹਿ ਰਹੀ ਹੈ ਉਹ ਇੰਟਰਵਿਊ। ਸਹੀ ਹੈ ਜੀ।
ਮੰਤਰੀ ਸਾਹਿਬ ਸਹਿਜ ਨਹੀਂ ਹੈਗੇ ਉਸ ਚ। ਉਹਨਾਂ ਦਾ ਜਿਹੜਾ ਸਰੀਰ ਆ, ਉਹਨਾਂ ਦੀ ਜਿਹੜੀ ਜ਼ੁਬਾਨ ਆ, ਉਹਨਾਂ ਸਾਥ ਨਹੀਂ ਦੇ ਰਹੀ ਜੀ, ਕੁਝ ਵੀ। ਤੋ ਇਸ ਲਈ ਫਿਰ ਜਿਹੜੀਆਂ ਸੰਸਦ ਤੋਂ ਲੈ ਕੇ ਗੁਰਦੁਆਰੇ ਤੱਕ ਜਾਣ ਦੀਆਂ ਤੁਹਾਡੀਆਂ ਚਰਚਾ ਹੁੰਦੀਆਂ ਨੇ, ਉਹਦੇ ਤੇ ਮੋਹਰ ਲਾ ਰਹੀ ਹੈ ਤੁਹਾਡੀ ਇੰਟਰਵਿਊ। ਸਹੀ, ਕੀ ਅਰਥ ਕਰੀਏ? ਤੇ ਇਸ ਲਈ ਤੁਸੀਂ ਕੇਂਦਰ, ਬੀਬੀਐਮਬੀ ਸਭ ਇੱਕੋ ਥੈਲੀ ਦੇ ਚੱਟੇ ਵੱਟੇ ਹੋ ਤੇ ਮਿਲ ਕੇ ਪੰਜਾਬ ਨੂੰ ਡੁਬੋਣ ਲੱਗੇ ਹੋ, ਕਿਉਂਕਿ ਇਹ ਇੱਕ ਤਾਣ ਕੇ ਖੜਦਾ ਹੈ। ਇਸ ਨੇ ਤੁਹਾਡੀ ਆ 4 ਦਿਨਾਂ ਦੀ ਅਖੌਤੀ ਜੰਗ ਵੀ ਸਵੀਕਾਰ ਨਹੀਂ ਕੀਤੀ, ਇਹਨਾਂ ਨੇ ਤੁਹਾਡੀ ਧੌਂਸ ਵੀ ਸਵੀਕਾਰ ਨਹੀਂ ਕੀਤੀ, ਇਹਨਾਂ ਨੇ ਤੁਹਾਡਾ ਕਾਰਪੋਰੇਟ ਘਰਾਣਿਆਂ ਨੂੰ ਸੂਬੇ ਸੌਂਪਣ ਦਾ, ਜ਼ਮੀਨਾਂ ਸੌਂਪਣ ਦਾ ਇਹ ਫਾਰਮੂਲਾ ਵੀ ਸਵੀਕਾਰ ਨਹੀਂ ਕੀਤਾ। ਇਸ ਲਈ ਚੁਭਦਾ ਇਹ ਮੰਨੀਏ ਕਿ ਤੁਸੀਂ ਸ਼ਾਸਨ ਪੰਜਾਬ ਨੂੰ ਡੁਬਾਉਣ ਤੇ ਲੱਗੇ ਹੋ ਤੇ ਉਹ ਸਾਜ਼ਿਸ਼ ਚ ਮੁੱਖ ਮੰਤਰੀ ਸਾਹਿਬ ਤੁਸੀਂ ਵੀ ਸ਼ਾਮਲ ਹੋ। ਤੇ ਹੁਣ ਜਦੋਂ ਇਹ ਰਾਜ ਖੁੱਲਣ ਲੱਗੇ ਤਾਂ ਬੁਖਾਰ ਚੜ ਗਿਆ। ਬਿਲਕੁਲ, ਰਾਜ ਤਾਂ ਖੁੱਲ ਹੀ ਜਾਣਾ ਸ਼ਰਮਾ ਜੀ। ਰਾਜ ਤਾਂ ਤੁਸੀਂ ਦੇਖੋ ਵੀ ਜਦੋਂ ਜਿਨ੍ਹਾਂ ਦਾ ਕੰਟਰੋਲ ਸੀ, ਗੋਲੀਆਂ ਵੀ ਚਲਾ ਲਈਆਂ, ਬਹਿਬਲ ਕਲਾਂ ਕੋਟ ਪੂਰੇ, ਤੇ ਮਾਫੀਆਂ ਵੀ ਦਵਾ ਲਈਆਂ, ਤੇ ਬਾਕੀ ਸਾਰੇ ਰਾਜ ਵੀ ਦੱਬ ਲਏ। ਪਰ ਜਦੋਂ ਜਾਂਚਾਂ ਚੱਲੀਆਂ, ਜਦੋਂ ਪਤਾ ਲੱਗਾ, ਜਦੋਂ ਪ੍ਰਦੀਪ ਸਿੰਘ ਵਰਗੇ ਮੂਹਰੇ ਆ ਗਏ, ਜਦੋਂ ਗਿਆਨੀ ਗੁਰਮੁਖ ਸਿੰਘ ਵਰਗੇ ਆ ਗਏ, ਰਾਜ ਖੁੱਲ ਗਏ ਨਾ, ਬੇਪਰਦ ਹੋ ਗਿਆ ਨਾ ਸਾਰਾ ਕੁਛ। ਅੱਜ ਇਹ ਸੋਚ ਰਹੇ ਨੇ, ਅੱਜ ਇਹਨਾਂ ਨੂੰ ਲੱਗਦਾ ਵੀ ਸ਼ਾਇਦ ਰਾਜਦੀਪ ਸਰਦਸਾਈ ਵਾਲੀ ਇੰਟਰਵਿਊ ਪਾਰ ਲਾ ਦੂ ਸਾਨੂੰ, ਸਾਡੇ ਤੇ ਤਰਸ ਹੀ ਆਜੂ। ਰਾਜ ਇਹ ਵੀ ਖੁੱਲ ਜਾਣੇ।